ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ ਸਭ ਤੋਂ ਪਹਿਲਾਂ ਅਸੀਂ ਮਾਫੀ ਚਾਹਾਂਗੇ ਆਪਣੇ ਦਰਸ਼ਕਾਂ ਤੋਂ ਕਿ ਕੱਲ ਜਦੋਂ ਅਸੀਂ ਸਿੱਖ ਇਤਿਹਾਸ ਦਾ ਸੈਕਸ਼ਨ ਡਿਸਕਸ ਕੀਤਾ ਜੀ, ਤੇ ਕੱਲ ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਸਮਾਨ ਦਾ ਦਿਨ ਸੀ, ਜਿਹੜਾ ਕਿ ਮੈਂ ਮੈਂਸ਼ਨ ਕਰਨਾ ਭੁੱਲ ਗਿਆ ਜੀ। ਸੋ ਉਸ ਲਈ ਅਸੀਂ ਮਾਫੀ ਚਾਹੁੰਦੇ ਜੀ। 1761 ਦੇ ਵਿੱਚ ਅਬਦਾਲੀ ਤੋਂ ਜਿਹੜਾ ਕਿ ਆਪਣੇ ਕਾਫੀ ਲਗਾਤਾਰਤਾ ਨਾਲ ਜਿਹਨੇ 16-17 ਹੱਲੇ ਕੀਤੇ ਦਿੱਲੀ ਔਰ ਲੁੱਟ ਖਸੁੱਟ ਕੀਤੀ ਜੀ। 1761 ਦੇ ਵਿੱਚ ਵੀ ਉਹ ਬੜੀ ਵੱਡੀ ਗਿਣਤੀ ਦੇ ਵਿੱਚ ਗੁਲਾਮ ਬਣਾ ਕੇ ਉਸ ਧਰਤੀ ਦੀਆਂ ਬਹੁ ਬੇਟੀਆਂ ਨੂੰ, ਉੱਥੋਂ ਦੇ ਨੌਜਵਾਨ ਮੁੰਡਿਆਂ ਨੂੰ ਜੀ ਲਿਜਾ ਰਿਹਾ ਸੀ। ਸੋ ਗੋਇੰਦਵਾਲ ਦੇ ਨੇੜੇ ਸਿੱਖਾਂ ਨੇ ਉਹਨੂੰ ਹਰਾਸ ਕਰਨਾ ਸ਼ੁਰੂ ਕੀਤਾ, ਕਿਉਂਕਿ ਸਿੱਖਾਂ ਦਾ ਸਭ ਤੋਂ ਵੱਡਾ ਜਿਹੜਾ ਕਿਉਂਕਿ ਉਹਨਾਂ ਦਾ ਜਿਹੜਾ ਰੇਅਰ ਹੁੰਦਾ ਕਾਫਲੇ ਦਾ ਪਿਛਲਾ ਹਿੱਸਾ, ਉਹਦੇ 'ਚ ਉਹਨਾਂ ਨੂੰ ਬੰਨ੍ਹ ਕੇ ਰੱਸੀਆਂ ਦੇ ਨਾਲ ਦੂਜੇ ਰੱਖਿਆ ਹੁੰਦਾ ਸੀ, ਉਹਨਾਂ ਨੂੰ ਲਿਜਾ ਕੇ ਵੇਚਿਆ ਜਾਂਦਾ ਸੀ, ਟਕੇ ਟਕੇ ਨੂੰ ਉਹਨਾਂ ਦੀ ਨਿਲਾਮੀ ਹੁੰਦੀ ਸੀ ਜੀ। ਸੋ ਬਹੁਤ ਸਾਰੀਆਂ ਬੱਚੀਆਂ ਨੂੰ ਛੁਡਾ ਕੇ ਅਬਦਾਲੀ ਦੀ ਕੈਦ ਚੋਂ ਸਿੱਖਾਂ ਨੇ ਘਰੋਂ ਘਰੀ ਪਹੁੰਚਾਇਆ ਜੀ। 1914 ਦੇ ਵਿੱਚ ਗਿਆਨੀ ਗੁਰਦਿੱਤ ਸਿੰਘ ਜਿਹੜੇ ਨੇ ਕਾਮਾਗਾਟਾ ਮਾਰੂ ਉਹਨਾਂ ਦੇ ਨਾਂ ਨਾਲ ਜੁੜਦਾ ਹੈ, ਸਰਹਾਲੀ ਦੇ ਰਹਿਣ ਵਾਲੇ ਸੀ ਜੀ। ਕੈਨੇਡਾ ਨੇ ਇੱਕ ਕਾਨੂੰਨ ਪਾਸ ਕੀਤਾ ਉਹਨਾਂ ਦੀ ਕੌਂਸਲ ਨੇ ਕਿ ਜੀ ਸਿਰਫ ਉਹੀ ਇੱਥੇ ਆ ਸਕਦਾ ਜਿਹੜਾ ਸਿੱਧੇ ਜਹਾਜ਼ ਤੇ ਆਏ ਜੀ। ਉਦੋਂ ਪਹਿਲਾਂ ਪੰਜਾਬੀ ਆਣੇ ਸ਼ੁਰੂ ਹੋ ਗਏ ਸੀ, ਸੋ ਉਹਨਾਂ ਨੇ ਰੋਕਣ ਦੇ, ਉਹਨਾਂ ਨੇ ਕਿਹਾ ਕੋਈ ਸਿੱਧਾ ਜਹਾਜ਼ ਹੈ ਹੀ ਨਹੀਂ ਸੀ। ਸੋ ਇਹ ਗੁਰਦਿੱਤ ਸਿੰਘ ਸਰਹਾਲੀ ਜਿਹੜੇ ਕਿ ਇੱਕ ਚੰਗੇ ਅਮੀਰ ਆਦਮੀ ਸੀ, ਇਹਨਾਂ ਨੇ ਫਿਰ ਇੱਕ ਚਾਰਟਰਡ ਜਹਾਜ਼, ਸਮੁੰਦਰੀ ਜਹਾਜ਼ ਲਿਆ, ਉਹਦਾ ਨਾਮ ਉਹਨਾਂ ਨੇ ਕਾਮਾਗਾਟਾ ਮਾਰੂ, ਇਹ ਜਾਪਾਨੀ ਕੰਪਨੀ ਤੋਂ ਰੈਂਟ ਤੇ ਕੀਤਾ ਜੀ। ਉਹਦਾ ਨਾਮ ਉਹਨਾਂ ਨੇ ਗੁਰੂ ਨਾਨਕ ਜਹਾਜ਼ ਰੱਖਿਆ। ਉਹਨਾਂ ਨੇ ਕਿਹਾ ਵੀ ਸਿੱਧਾ ਸੇਲ ਕਰੇਗਾ, ਪਰ ਉਹ ਜਿਹੜਾ ਉਹਨਾਂ ਦਾ ਟਾਈਮ ਸੀ ਸਟਿਪੂਲੇਟਡ ਉਸ ਤੋਂ ਲੇਟ ਪਹੁੰਚੇ। ਇੱਥੇ ਉਹਨਾਂ ਨੂੰ ਰੁਕਣ ਨਹੀਂ ਦਿੱਤਾ ਔਰ ਉਹਨਾਂ ਨੂੰ ਵਾਪਸ ਜਾਣ ਤੇ ਮਜਬੂਰ ਕੀਤਾ। ਚਲਾ ਗਿਆ ਜਹਾਜ਼ ਵਾਪਸ। ਜਦੋਂ ਬਜਬਜ ਘਾਟ ਦੇ ਕੰਢੇ ਤੇ ਪਹੁੰਚਿਆ ਕਲਕੱਤੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸੀ। ਉਹਨਾਂ ਨੇ ਕਿਹਾ ਜੀ ਗੱਡੀ ਚੋਂ ਨਿਕਲੋ, ਸਿੱਧੇ ਜਿਹੜਾ ਉਹ ਇੱਥੋਂ ਹੀ ਜਾਣਾ। ਸੋ ਉੱਥੇ ਉਹਨਾਂ ਨੇ ਗੋਲੀ ਵੀ ਚਲਾਈ ਬਜਬਜ ਘਾਟ ਦੇ ਕੰਢੇ। ਕਲਕੱਤੇ 'ਚ ਕਾਫੀ ਸ਼ਹੀਦ ਜਿਹੜੇ ਨੇ ਮਾਰੇ ਗਏ ਲੋਕ, ਬਹੁਤੇ ਉਹਨਾਂ 'ਚ ਸਿੱਖ ਸਨ ਪਰ ਕੁਝ ਹਿੰਦੂ ਔਰ ਮੁਸਲਮਾਨ ਵੀ ਸਨ। ਸੋ ਉਹਦਾ ਚਾਰਟਰ ਅੱਜ ਦੇ ਦਿਨ ਉਹ 1914 'ਚ ਇਸ ਜਹਾਜ਼ ਨੂੰ ਕੀਤਾ ਜੀ। 1956 ਦੇ ਵਿੱਚ ਹੁਕਮ ਸਿੰਘ ਜਿਹੜਾ ਕਦੇ ਅਕਾਲੀ ਦਲ ਦਾ ਬੜਾ ਪ੍ਰੇਨ ਮੰਨਿਆ ਜਾਂਦਾ ਸੀ, ਉਹ ਕਾਂਗਰਸ 'ਚ ਚਲਾ ਗਿਆ। ਕਾਂਗਰਸ ਦਾ ਜੇ ਨਹੀਂ ਸੀ ਗਿਆ, ਬਾਅਦ 'ਚ ਉਹਨੇ ਜੁਆਇਨ ਕੀਤਾ, ਪਰ ਉਹਨੂੰ ਡਿਪਟੀ ਸਪੀਕਰ ਨਹਿਰੂ ਨੇ ਬਣਾਇਆ। ਬਾਅਦ ਦੇ ਵਿੱਚ ਇਹੀ ਸਪੀਕਰ ਵੀ ਰਿਹਾ। ਜਿਹੜੀ ਪੰਜਾਬੀ ਸੂਬਾ ਕਮੇਟੀ ਬਣੀ ਇੰਦਰਾ ਗਾਂਧੀ ਨੇ ਬਣਾਈ, ਉਹਦਾ ਚੇਅਰਪਰਸਨ ਵੀ ਸੀ। ਫਿਰ ਗਵਰਨਰ ਵੀ ਰਿਹਾ ਰਾਜਸਥਾਨ ਦਾ। ਸੋ ਵਰਲਡ ਹਿਸਟਰੀ ਦੇ ਹਵਾਲੇ ਨਾਲ 1760 ਦੇ ਵਿੱਚ ਬੋਸਟਨ ਦੇ ਵਿੱਚ ਬਹੁਤ ਜ਼ੋਰਦਾਰ ਅੱਗ ਲੱਗੀ। ਲਗਭਗ 400 ਇਮਾਰਤਾਂ ਜਿਹੜੀਆਂ ਨੇ ਉਹ ਸੜ ਕੇ ਸੁਆਹ ਹੋ ਗਈਆਂ ਜੀ। 1739 ਦੇ ਵਿੱਚ ਨਾਦਰ ਸ਼ਾਹ ਜਿਹੜਾ ਕਿ ਈਰਾਨ 'ਚੋਂ ਆਇਆ, ਜਿਹਦਾ ਨਾਮ ਉਦੋਂ ਪਰਸ਼ੀਆ ਸੀ, ਉਹਨੇ ਦਿੱਲੀ ਤੇ ਕਬਜ਼ਾ ਕੀਤਾ, ਬਹੁਤ ਲੋਕਾਂ ਨੂੰ ਮਾਰਿਆ, ਬਹੁਤ ਕੁਝ ਲੁੱਟਿਆ ਫੌਜ ਨੇ। ਇਸ ਲਈ ਜਦੋਂ ਕਦੇ ਲੁੱਟ ਦਾ ਜ਼ਿਕਰ ਹੁੰਦਾ ਤਾਂ ਨਾਦਰ ਸ਼ਾਹੀ ਲੁੱਟ ਕਹਿੰਦੇ ਨੇ ਜੀ। ਔਰ ਦਿੱਲੀ ਜਿਹੜੀ ਹੈ ਉਹ ਦਿੱਲੀ ਵਾਸੀਆਂ ਦੇ ਖੂਨ ਦੇ ਨਾਲ ਰੰਗ ਦਿੱਤੀ, ਇੰਨਾ ਜ਼ੁਲਮ ਕੀਤਾ ਹੈ ਨਾਦਰ ਸ਼ਾਹ ਨੇ ਜੀ। 1956 ਦੇ ਵਿੱਚ ਟਿਊਨੀਸੀਆ ਮੁਲਕ ਜਿਹੜਾ ਹੈ ਉਸ ਨੇ ਫਰਾਂਸ ਤੋਂ ਆਜ਼ਾਦੀ ਹਾਸਲ ਕੀਤੀ ਜੀ। 1970 ਦੇ ਵਿੱਚ ਵੀਅਤਨਾਮ ਵਾਰ ਜਿਹੜੀ ਅਮਰੀਕਾ ਦੇ ਲਈ ਇੱਕ ਬੜਾ ਦੁੱਖ ਦੀ ਰਗ ਬਣ ਗਈ ਸੀ। 60,000 ਅਮਰੀਕੀ ਮਰ ਗਿਆ ਸੀ। ਇੱਥੇ ਹਰ 18 ਸਾਲ ਤੋਂ ਉੱਪਰ ਦੇ ਨੌਜਵਾਨ ਨੂੰ ਜਬਰੀ ਜੰਗ ਦੇ ਵਿੱਚ ਜਾਣਾ ਪੈਂਦਾ ਸੀ। ਪਰ ਪ੍ਰੈਜ਼ੀਡੈਂਟ ਨਿਕਸਨ ਨੇ ਐਲਾਨ ਕੀਤਾ ਕਿ ਵੀ ਅਸੀਂ ਅਗਲੇ ਸਾਲ ਤੱਕ ਇਹਨੂੰ ਖਤਮ ਕਰ ਦਿਆਂਗੇ, ਵੀਅਤਨਾਮ ਵਾਰ ਨੂੰ ਬੰਦ ਕਰ ਦਿਆਂਗੇ, ਔਰ ਕਰ ਵੀ ਦਿੱਤੇ ਉਹਨਾਂ ਨੇ ਜੀ। 1977 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਭਾਰਤ ਦੇ ਵਿੱਚ। ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਜਿਹੜੀ ਹੈ ਬੁਰੀ ਤਰ੍ਹਾਂ ਹਾਰੀ। ਜੈ ਪ੍ਰਕਾਸ਼ ਨਾਰਾਇਣ ਨੇ ਜਿਹੜੀ ਟੋਟਲ ਕ੍ਰਾਂਤੀ, ਟੋਟਲ ਰੈਵੋਲੂਸ਼ਨ, ਪੂਰਨ ਕ੍ਰਾਂਤੀ ਦਾ ਨਾਅਰਾ ਦਿੱਤਾ ਸੀ, ਉਹ ਕਾਮਯਾਬ ਰਿਹਾ। ਜਨਤਾ ਪਾਰਟੀ, ਜਿਵੇਂ ਹੁਣ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਹੈ, ਇਹ ਜੈ ਪ੍ਰਕਾਸ਼ ਨਾਰਾਇਣ ਨੇ ਬਣਾਈ ਸੀ ਜਨਤਾ ਪਾਰਟੀ। ਉਹਨਾਂ ਦੀ ਹਕੂਮਤ ਵੀ ਬਣ ਗਈ। ਪਹਿਲਾਂ ਤਾਂ ਹਕੂਮਤ ਬਣਨ ਲੱਗੇ ਲੜਨ ਲੱਗ ਗਏ, ਮੋਰਾਰਜੀ ਦੇਸਾਈ ਨੇ ਬਣਨਾ ਕਿ ਜਗਜੀਵਨ ਰਾਮ ਨੇ ਬਣਨਾ। ਫਿਰ ਆਪ ਥੋੜੀ ਦੇਰ ਬਾਅਦ ਹੀ ਆਪਸ ਲੜ ਲੁੱਟ ਕੇ ਟੁੱਟ ਗਿਆ। ਫਿਰ ਇਲੈਕਸ਼ਨਾਂ ਹੋਈਆਂ, ਇੰਦਰਾ ਗਾਂਧੀ ਫਿਰ ਆ ਗਈ, ਫਿਰ ਉਹੀ ਕੁਝ ਸ਼ੁਰੂ ਹੋ ਗਿਆ ਜੋ ਕੀਤਾ ਉਹਨੇ ਕਰਤੂਤ ਜੀ। ਸੋ ਇਹੀ ਹਾਲ ਹੁਣ ਹੈ। ਹੁਣ ਕੇਜਰੀਵਾਲ ਨੂੰ ਵੀ ਸਮਝਦੇ ਨੇ ਵੀ ਪਤਾ ਨਹੀਂ ਕੀ ਕਰ ਦੇਣਾ। ਜੈ ਪ੍ਰਕਾਸ਼ ਨਾਰਾਇਣ ਵੇਲੇ ਵੀ ਇਹੀ ਲੱਗਦਾ ਸੀ ਵੀ ਇਹਨੇ ਹੁਣ ਉਹਨੇ ਬਦਲ ਵੀ ਦਿੱਤਾ। ਇੱਕ ਵਾਰੀ ਇੰਦਰਾ ਗਾਂਧੀ ਨੂੰ ਹਰਾ ਦਿੱਤਾ ਪੂਰੀ ਤਰ੍ਹਾਂ ਜੀ, ਲੇਕਿਨ ਅਲਟੀਮੇਟਲੀ ਵਹੀ ਢਾਕ ਕੇ ਤੀਨ ਪਾਤ, ਜਿਵੇਂ ਹਿੰਦੀ ਵਾਲੇ ਕਹਿੰਦੇ ਨੇ। 1992 ਦੇ ਵਿੱਚ ਨੋਰੀਏਗਾ ਜਿਹੜਾ ਕਦੇ ਪਨਾਮਾ ਦਾ ਪ੍ਰੈਜ਼ੀਡੈਂਟ ਸੀ, 2 ਅਮਰੀਕਨ ਪ੍ਰੈਜ਼ੀਡੈਂਟਸ ਨੇ ਉਹਨੂੰ ਆਨਰ ਕੀਤਾ। ਉਹਨੇ ਜਦੋਂ ਇਹ ਕਿਹਾ ਵੀ ਪਨਾਮਾ ਕੈਨਾਲ ਜਿਹਦੀ 100 ਸਾਲ ਦੀ ਲੀਜ਼ ਸੀ ਕਿ ਵੀ ਇਹ ਰੀਨਿਊ ਨਹੀਂ ਕਰਨੀ, ਉਹਨੂੰ ਚੁੱਕ ਕੇ ਇਹਨਾਂ ਨੇ ਫੜ ਲਿਆ
ਫਿਰ ਉਹਦੀ ਵਾਈਫ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਉਹਨੂੰ ਅਰੈਸਟ ਕੀਤਾ ਇਹ ਕਹਿ ਕੇ ਕਿ ਜੀ ਇਹ ਜਿਹੜੇ ਡਰੈਸ ਹੈ ਉਸ ਦੇ ਬਟਨ ਚੁਰਾ ਰਹੀ ਸੀ। ਇਵੇਂ ਹੀ ਹੈ ਕਦੇ ਸੇਵਾ ਸਿੰਘ ਠੀਕਰੀ ਵਾਲਾ ਦਾ ਕੇਸ ਬਣਾਇਆ ਸੀ ਮਹਾਰਾਜਾ ਪਟਿਆਲਾ ਨੇ ਕਿ ਇਹਨੇ ਗੜਵਾ ਚੋਰੀ ਕਰ ਲਿਆ ਜੀ। ਸੋ ਗੜਵਾ ਚੋਰੀ ਦੇ ਥੱਲੇ ਜੇਲ੍ਹ 'ਚ ਰੱਖ ਕੇ ਟਾਰਚਰ ਕਰਕੇ ਮਾਰ ਦਿੱਤਾ ਸੀ ਜੀ। 1995 ਦੇ ਵਿੱਚ ਜਾਪਾਨ ਦੇ ਸਬਵੇ ਦੇ ਵਿੱਚ ਇੱਕ ਜ਼ਹਿਰੀਲੀ ਗੈਸ ਛੱਡੀ ਗਈ ਜਿਹਦੇ 'ਚ 12 ਬੰਦੇ ਮਰੇ ਔਰ ਲਗਭਗ 4700 ਜ਼ਖਮੀ ਹੋਏ। ਜੀ। 1995 ਦੇ ਵਿੱਚ ਟਰਕੀ ਦੀ 35000 ਫੌਜ ਜਿਹੜੀ ਹੈ ਉਹ ਕੁਰਦਾਂ ਦੇ ਖਿਲਾਫ ਕਾਰਵਾਈ ਦੇ ਲਈ ਇਰਾਕ ਦੇ ਵਿੱਚ ਦਾਖਲ ਹੋਈ। ਜੀ। ਔਰ 1998 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਕਿ ਉਦੋਂ ਇਹਨਾਂ ਨੇ ਨਿਊਕਲੀਅਰ ਧਮਾਕੇ ਕੀਤੇ ਸੀ ਔਰ ਪਾਕਿਸਤਾਨ ਨੇ 2 ਹਫ਼ਤੇ ਬਾਅਦ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਡਿਕਲੇਅਰ ਕੀਤਾ। ਪਰ ਵਾਜਪਾਈ ਨੇ ਕਿਹਾ ਕਿ ਜੀ ਜੇ ਲੋੜ ਪਈ ਤੇ ਅਸੀਂ ਨਿਊਕਲੀਅਰ ਹਥਿਆਰ ਵਰਤਾਂਗੇ। ਜੀ। ਸੋ ਇਹ 1998 ਦੇ ਵਿੱਚ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਜ ਦਾ ਸਾਡਾ ਪਹਿਲਾ ਸਵਾਲ ਹੈ, ਅਮਰੀਕਾ ਦੀ ਅਦਾਲਤ ਵਿੱਚ ਕਾਂਗਰਸ ਦੇ ਵਕੀਲ ਨੇ ਕਿਹਾ ਹੈ ਕਿ ਅਮਰੀਕੀ ਅਦਾਲਤਾਂ ਨੂੰ ਭਾਰਤ ਦੀ ਪ੍ਰਭੂਸੱਤਾ ਦਾ ਖਿਆਲ ਰੱਖਣਾ ਚਾਹੀਦਾ ਹੈ, ਉਹ ਸੋਨੀਆ ਗਾਂਧੀ ਦੇ ਖਿਲਾਫ ਕੇਸ ਖਾਰਜ ਕਰੇ। ਜੀ ਡਾਕਟਰ ਸਾਹਿਬ ਦੇਖੋ ਸਿਕਸ ਫॉर ਜਸਟਿਸ ਜਥੇਬੰਦੀ ਨੇ ਸੋਨੀਆ ਗਾਂਧੀ ਦੇ ਖਿਲਾਫ ਅਮਰੀਕਾ ਦੀ ਇਸ ਨਿਊਯਾਰਕ ਦੀ ਅਦਾਲਤ ਦੇ ਵਿੱਚ ਜੀ ਕੇਸ ਦਾਇਰ ਕੀਤਾ ਕਿ ਕਾਂਗਰਸ ਪਾਰਟੀ ਹੈ ਜਿਨੇ ਨਵੰਬਰ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਸੀ ਔਰ ਸੋਨੀਆ ਗਾਂਧੀ ਉਸੇ ਪਾਰਟੀ ਨੂੰ ਪ੍ਰੈਜ਼ਾਈਡ ਕਰਦੀ ਹੈ, ਭਾਵੇਂ ਉਦੋਂ ਨਵੰਬਰ 84 ਚ ਉਹ ਕੋਈ ਅਹੁਦੇਦਾਰ ਨਹੀਂ ਸੀ ਜੀ, ਪਰ ਹੁਣ ਇਹ ਪ੍ਰੋਟੈਕਟ ਕਰ ਰਹੀ ਹੈ ਕਾਤਲਾਂ ਨੂੰ, ਉਹੀ ਜਿਨ੍ਹਾਂ ਨੇ ਨਵੰਬਰ 84 ਕੀਤਾ ਸੀ। ਜੀ ਜੀ ਅਦਾਲਤ ਨੇ ਉਹ ਲੈ ਲਿਆ, ਐਕਸੈਪਟ ਕਰ ਲਿਆ। ਸੰਮਨ ਜਿਹੜੇ ਨੇ ਸੋਨੀਆ ਗਾਂਧੀ ਨੂੰ ਹਸਪਤਾਲ 'ਚ ਇੱਥੇ ਆਈ ਟ੍ਰੀਟਮੈਂਟ ਲਈ ਦਿੱਤੇ। ਹੁਣ ਉਹ ਕੇਸ ਚੱਲ ਰਿਹਾ, ਹਾਲਾਂਕਿ ਉਹ ਇੱਕ ਤਾਂ ਵੱਖਰਾ ਹੈ ਕਿ ਜੀ ਸੰਮਨ ਮਿਲੇ ਨਹੀਂ ਮਿਲੇ, ਲੇਕਿਨ ਇਹ ਬੜੀ ਦਿਲਚਸਪ ਗੱਲ ਹੈ ਕਿ ਵੀ ਹੁਣ ਉਸ ਕੇਸ ਦੇ ਵਿੱਚ, ਔਰ ਉਹ ਜਿਹੜਾ ਕੇਸ ਦਾਇਰ ਹੋਇਆ ਉਹ 2 ਅਮਰੀਕਾ ਦੇ ਐਕਟ ਨੇ, ਇੱਕ ਏਲੀਅਨ ਟਾਰਟਸ ਐਕਟ ਤੇ ਇੱਕ ਪ੍ਰੀਵੈਂਸ਼ਨ ਅਗੇਂਸਟ ਟਾਰਚਰ ਐਕਟ ਜੀ। ਔਰ ਇਹ ਐਕਟ ਤੁਹਾਨੂੰ ਹੱਕ ਦਿੰਦੇ ਨੇ ਕਿ ਦੁਨੀਆ 'ਚ ਕੋਈ ਵੀ ਭਾਵੇਂ ਪ੍ਰੈਜ਼ੀਡੈਂਟ ਹੋਏ ਕਿਸੇ ਦੇਸ਼ ਦਾ, ਉਹਨੇ ਜੇ ਉੱਥੇ ਕਿਸੇ ਨੂੰ ਮਾਰਿਆ, ਕੋਈ ਉਹਨਾਂ ਦਾ ਨੁਕਸਾਨ ਕੀਤਾ, ਤੇ ਜੇ ਉਹਨਾਂ ਦੇ ਰਿਸ਼ਤੇਦਾਰ ਜਾਂ ਜਿਨ੍ਹਾਂ ਨੂੰ ਮਾਰਿਆ ਇਸ ਮੁਲਕ 'ਚ ਨੇ ਔਰ ਮਾਰਨ ਵਾਲਾ ਇੱਥੇ ਆਇਆ ਹੋਇਆ ਤਾਂ ਤੁਸੀਂ ਉਹਦੇ ਖਿਲਾਫ ਜਿਹੜਾ ਉਹ ਮੁਕੱਦਮਾ ਕਰ ਸਕਦੇ ਹੋ ਜੀ। ਹੁਣ ਇਹਦੇ ਥੱਲੇ ਉਹ ਜੱਜ ਨੇ ਲੈ ਲਿਆ। ਹੁਣ ਜੱਜ ਜਿਹੜਾ ਉਸ ਕੇਸ ਨੂੰ ਸੁਣ ਰਿਹਾ ਹੈ ਮਿਸਟਰ ਰਾਬਰਟ ਸਵੀਟ, 98 ਸਾਲ ਦਾ, ਦਾ ਓਲਡੈਸਟ ਜੱਜ। ਜੀ ਜੀ। ਹੁਣ ਕੱਲ ਤਾਂ ਨਹੀਂ, ਸ਼ਾਇਦ 2 ਦਿਨ ਪਹਿਲਾਂ ਜਿਹੜਾ ਇੰਡੀਅਨ ਇਹਦਾ ਸੋਨੀਆ ਗਾਂਧੀ ਦਾ ਵਕੀਲ ਹੈ ਰਵੀ ਬੱਤਰਾ, ਉਹਨੇ ਜਿਹੜੀ ਪਲੀ ਲਈ ਹੈ, ਜਿਹੜੀ ਬੜੀ ਇਸ ਤੋਂ ਸਾਨੂੰ ਲੱਗਦਾ ਹੈ ਕਿ ਵੀ ਸਾਨੂੰ ਜਿਹੜਾ ਹੈ ਉਹ ਦੇਖਣਾ ਚਾਹੀਦਾ ਵੀ ਇਹ ਗੱਲ ਕਿੱਧਰ ਨੂੰ ਜਾ, ਸਾਡੇ ਫੇਵਰ 'ਚ ਹੀ ਜਾਏਗੀ ਜੀ। ਉਹਨੇ ਜੱਜ ਨੂੰ ਇਹ ਕਿਹਾ, ਉਹਨੇ ਕਿਹਾ ਜੀ ਗੱਲ ਇਹ ਹੈ ਕਿ ਇਹ ਭਾਵੇਂ ਅਸੀਂ ਜਿਹੜਾ ਉਹ ਮਾਰੇ ਨਹੀਂ ਮਾਰੇ ਇਹ ਵੱਖਰੀ ਗੱਲ ਹੈ, ਤੁਹਾਡਾ ਕੋਈ ਹੱਕ ਹੀ ਨਹੀਂ ਬਣਦਾ ਕਿ ਇੰਡੀਅਨ ਸੋਇਲ ਦੇ ਉੱਤੇ ਜਿਹੜਾ ਕੋਈ ਕ੍ਰਾਈਮ ਹੋਇਆ ਉਹ ਤੁਸੀਂ ਜੇ ਇੱਥੇ ਇੰਟਰਫੀਅਰ ਕਰਦੇ ਹੋ, ਕੇਸ ਦਾ ਕੋਈ ਨਿਪਟਾਰਾ ਕਰਦੇ ਹੋ, ਤੇ ਇਹ ਇੰਟਰਫੀਅਰੈਂਸ ਹੈ ਸੋਵਰਨਿਟੀ ਆਫ ਇੰਡੀਆ ਦੇ ਵਿੱਚ। ਹੁਣ ਇਹ ਆਰਗੂਮੈਂਟ ਜਿਹੜਾ, ਔਰ ਸਾਨੂੰ ਯਕੀਨ ਹੈ ਵੀ ਇਹਦੇ ਨਾਲ ਉਹ ਬੇਸ ਤਿਆਰ ਹੋ ਗਿਆ ਜਿਹਦੇ ਥੱਲੇ ਤੁਸੀਂ ਇਸ ਗੱਲ ਨੂੰ ਜਸਟੀਫਾਈ ਕਰ ਸਕਦੇ ਹੋ, ਕਿਉਂਕਿ ਅਮਰੀਕਨ ਕਾਨੂੰਨ ਨੇ ਆਲਰੇਡੀ ਇਹ ਕੇਸ ਜਿਹੜਾ ਹੈ ਸੁਪਰੀਮ ਕੋਰਟ ਤੱਕ ਹੁਣ ਜਾ ਸਕਦਾ ਹੈ। ਸੋ ਇਹ ਇੱਕ ਇਹਨਾਂ ਦੀ ਜ਼ਹਿਨੀਅਤ ਦਾ ਵਿਖਾਵਾ ਹੈ ਕਿ ਬਜਾਏ ਕਿ ਇਹ ਕਾਤਲਾਂ ਨੂੰ ਜਿਹੜਾ ਹੈ ਉਹ ਕਾਨੂੰਨ ਦੀ ਪ੍ਰੋਸੈਸ ਦੇ ਥੱਲੇ ਆਣ ਦੇਣ, ਜੀ ਹੁਣ ਇਹ ਬਿਲਕੁਲ ਇਹਨਾਂ ਨੇ ਯੂ ਟਰਨ ਮਾਰਿਆ। ਜਿਵੇਂ ਦੇਵਯਾਨੀ ਦੇ ਮਾਮਲੇ 'ਚ ਇੰਡੀਅਨ ਡਿਪਲੋਮੈਟ ਦੇ ਕਿਵੇਂ ਝੂਠ ਬੋਲਿਆ, ਇਕੁਇਟ ਹੋ ਗਈ ਨਹੀਂ ਹੈ। ਹੁਣ ਜਦੋਂ ਇਹਨਾਂ ਨੇ ਕੋਰਟ ਨੇ ਕਿਹਾ ਕਿ ਜੀ ਜੂਰੀ ਨੇ ਕਿਹਾ ਕਿ ਵਾਰੰਟ ਗ੍ਰਿਫਤਾਰੀ ਕੱਢੋ, ਤੇ ਹੁਣ ਇੰਡੀਅਨ ਗਵਰਨਮੈਂਟ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਜੀ ਇਹ ਤਾਂ ਬਦਲਾ ਲਊ ਕਾਰਵਾਈ ਹੈ ਐਂਡ ਅਸੀਂ ਦੇਖਾਂਗੇ ਵੀ ਕੀ ਕਰਨਾ। ਅਸੀਂ ਸਮਝਦੇ ਹਾਂ ਵੀ ਉਸੇ ਹੀ ਆਰਗੂਮੈਂਟ ਨੂੰ ਅੱਗੇ ਤੋਰਦੇ ਹਾਂ ਰਵੀ ਬੱਤਰਾ ਨੇ ਇਹ ਸਟੈਂਡ ਲਿਆ, ਕਿਉਂਕਿ ਉਹ ਵਕੀਲ ਹੈ ਸੋਨੀਆ ਗਾਂਧੀ ਦਾ, ਕਾਂਗਰਸ ਦਾ ਜ਼ਾਹਰ ਹੈ, ਗਵਰਨਮੈਂਟ ਦਾ ਵਕੀਲ ਹੈ, ਇੰਡੀਅਨ ਗਵਰਨਮੈਂਟ ਦਾ। ਉਹਨੇ ਕਿਹਾ ਜੀ ਅਸੀਂ ਸੋਵਰਨ ਮੁਲਕ ਹੈ, ਅਸੀਂ ਆਪਣੇ ਮੁਲਕ 'ਚ ਕਿਹਨੂੰ ਮਾਰਿਆ ਕਿਹਨੂੰ ਨਹੀਂ ਮਾਰਿਆ, ਤੁਹਾਡਾ ਕੀ ਹੱਕ ਹੈ, ਤੁਸੀਂ ਸਾਨੂੰ ਪੁੱਛੋ, ਤੁਸੀਂ ਇੰਟਰਫੀਅਰ ਕਰ ਰਹੇ ਹੋ ਸਾਡੀ ਸੋਵਰਨ। ਸੋ ਸਾਡੇ ਖਿਆਲ ਨਾਲ ਇਹ ਗੱਲ ਬੜੀ ਚੰਗੀ ਹੋਈ ਹੈ, ਕਿਉਂਕਿ ਹੁਣ ਇਹਦੇ ਥੱਲੇ ਜਿਹੜਾ ਇਹ ਕੁੱਟ ਖਾਣਗੇ ਫਿਰ ਅਮਰੀਕਨ ਕਾਨੂੰਨ ਦੇ। ਜੀ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਜਿਹੜਾ ਹੈ ਕਵਿਤ ਨੰਬਰ 43 ਨੂੰ ਚੁਣਿਆ ਜੀ। ਕਿੰਚਤ ਕਟਾਚ ਦਿਬ ਦੇ ਦਿਬ ਦ੍ਰਿਸ਼ਟ ਹੋਏ, ਦਿਬ ਜੋਤ ਕੋ ਧਿਆਨ ਦਿਬ ਦ੍ਰਿਸ਼ਟਾਂਤ ਕਹਿ, ਜੀ ਸ਼ਬਦ ਵਿਵੇਕ ਟੇਕ ਪ੍ਰਗਟ ਹੋਏ ਗੁਰਮਤ, ਅਨਹਦ ਗਮ ਉਨ ਮਨੀ ਕੋ ਮਤਾਂਤ ਕਹਿ,
ਗਿਆਨ ਧਿਆਨ ਕਰਨੀ ਕੈ ਉਪਜਤ ਪ੍ਰੇਮ ਰਸ, ਗੁਰਮੁਖ ਸੁਖ ਪ੍ਰੇਮ ਨੇਮ ਨਿਜ ਕ੍ਰਾਂਤ ਹੈ ਕ੍ਰਾਂਤ ਕੇ, ਜੀ ਚਰਨ ਕਮਲ ਦਲ ਸੰਪਟ ਮਧੁਪਗਤ, ਸਹਿਜ ਸਮਾਦ ਮਦ ਪਾਨ ਪ੍ਰਾਨ ਸ਼ਾਂਤ ਕੇ। ਜੀ ਹੁਣ ਕਿਉਂਕਿ ਬ੍ਰਿਜ ਭਾਸ਼ਾ ਹੈ, ਬਹੁਤ ਸਾਰੀ ਜਿਹੜੀ ਗੰਗਾ ਜਮਨਾ ਮਥੁਰਾ ਬਿੰਦਰਾਬਨ ਇਸ ਖਿੱਤੇ 'ਚ ਬੋਲੀ ਜਾਂਦੀ ਸੀ, ਸੋ ਬਹੁਤ ਸਾਰਾ ਸ਼ਬਦ ਕੁਝ ਸੰਸਕ੍ਰਿਤ ਦੇ ਨੇ, ਕੁਝ ਬ੍ਰਿਜ ਭਾਸ਼ਾ ਦੇ ਨੇ। ਜੀ ਔਰ ਇਹਦੇ 'ਚ ਜਿਵੇਂ ਭਾਈ ਗੁਰਦਾਸ ਜੀ ਨੇ ਗੁਰੂ ਦਾ ਸਿੱਖ ਨਾਲ ਪ੍ਰੇਮ, ਕਿਵੇਂ ਇਹ ਪ੍ਰੇਮ ਦਾ ਰਸ ਹੈ, ਔਰ ਉਹਦੇ ਲਈ ਉਹਨਾਂ ਨੇ ਫਿਰ ਅਲੱਗ-ਅਲੱਗ ਅਲੰਕਾਰ ਵੀ ਇਸਤੇਮਾਲ ਕੀਤੇ ਨੇ। ਔਰ ਖਾਸ ਅਲੰਕਾਰ ਉਹਨਾਂ ਨੇ ਇਸਤੇਮਾਲ ਕੀਤਾ ਹੈ ਭੌਰੇ ਦਾ, ਕਿ ਭੌਰਾ ਜਿਹੜਾ ਫੁੱਲ ਦੇ ਉੱਤੇ ਮੰਡਰਾਉਂਦਾ ਹੈ, ਉਸ ਦਾ ਨੈਕਟਰ ਉਹ ਚੂਸਦਾ ਹੈ, ਤੇ ਜਦੋਂ ਪੱਤੀਆਂ ਵਾਲਾ ਫੁੱਲ ਹੁੰਦਾ ਉਹਦੇ ਵਿੱਚ ਹੁੰਦਾ ਹੈ ਤੇ ਉਹ ਪੱਤੀਆਂ ਬੰਦ ਹੋ ਜਾਂਦੀਆਂ ਤੇ ਉਹਦੇ 'ਚ ਆਪਣੀ ਜਾਨ ਦੇ ਦਿੰਦਾ ਹੈ। ਪਰ ਉਹ ਉਸ ਰਸ ਦਾ ਦੀਵਾਨਾ ਹੈ, ਉਸ ਰਸ ਦੇ ਲਈ ਉਹ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਇਸੇ ਲਈ ਉਹਨਾਂ ਨੇ ਕਿਹਾ ਵੀ ਗੁਰਸਿੱਖ ਜਿਹੜਾ ਹੈ ਉਸ ਦੀ ਸੁਰਤ, ਉਸ ਦਾ ਧਿਆਨ ਇਵੇਂ ਹੀ ਸਤਿਗੁਰੂ ਦੇ ਚਰਨਾਂ ਨਾਲ ਲੱਗਾ ਹੁੰਦਾ ਹੈ ਕਿ ਉਹ ਪ੍ਰੇਮ ਰਸ ਦਾ ਭੌਰਾ ਗੁਰੂ ਦੇ ਚਰਨਾਂ ਦੇ ਵਿੱਚ ਹੀ ਆਪਣੀ ਜ਼ਿੰਦਗੀ, ਆਪਣਾ ਆਪਾ ਜਿਹੜਾ ਹੈ ਉਹ ਕੁਰਬਾਨ ਕਰ ਦਿੰਦਾ ਹੈ। ਸੋ ਫਿਰ ਗੁਰੂ ਦੀ ਬਖਸ਼ਿਸ਼ ਕੀ ਕਰਦੀ ਹੈ? ਉਹ ਕਹਿੰਦੇ ਨੇ ਕਿੰਚਤ ਕਟਾਕਸ਼ ਹੁੰਦਾ ਹੈ ਜਦੋਂ ਤੁਸੀਂ ਟੇਢੀ ਅੱਖ ਨਾਲ ਕਿਸੇ ਨੂੰ ਦੇਖਦੇ ਹੋ। ਅੰਗਰੇਜ਼ੀ ਦੇ ਵਿੱਚ ਅਸੀਂ ਕਹਿੰਦੇ ਹਾਂ ਮਿਨਿਸਕਿਊਲ ਆਫ ਕਲੀਮੈਂਟ। ਤੇ ਭਾਈ ਸਾਹਿਬ ਕਹਿੰਦੇ ਨੇ ਕਿੰਚਤ ਕਟਾਚ, ਜੇ ਗੁਰੂ ਦੀ ਥੋੜੀ ਜਿਹੀ ਅੱਖ ਦੇ ਥੱਲੇ ਅਸੀਂ ਆ ਜਾਈਏ, ਦਿਬ ਦ੍ਰਿਸ਼ਟ ਹੋਏ, ਕਿ ਜਿਹੜੀ ਸਾਡੀ ਸਾਰੀ ਬਾਡੀ ਹੈ, ਜਿਹੜਾ ਸਾਡਾ ਸਰੀਰ ਹੈ, ਇਹ ਦਿਬ ਹੋ ਜਾਏਗਾ, ਡਿਵਾਈਨ ਹੋ ਜਾਏਗਾ। ਔਰ ਸਾਡੀਆਂ ਅੱਖਾਂ ਵੀ ਫਿਰ ਉਸ ਦੇ ਨਿਰੰਕਾਰ ਦੇ ਪ੍ਰੇਮ ਦੇ ਵਿੱਚ ਉਸ ਤਰ੍ਹਾਂ ਹੀ ਅਸੀਂ ਵੀ ਦਿਵ ਦ੍ਰਿਸ਼ਟੀ ਹੋ ਜਾਾਂਗੇ, ਡਿਵਾਈਨ ਹੋ ਜਾਾਂਗੇ, ਜਿਵੇਂ ਸਤਿਗੁਰੂ ਡਿਵਾਈਨ ਨੇ। ਦਿਵ ਜੋਤ ਕੋ ਧਿਆਨ ਦ੍ਰਿਵ ਦ੍ਰਿਸ਼ਟਾਂਤ ਕੇ। ਤੇ ਫਿਰ ਜਦੋਂ ਗੁਰੂ ਦੀ ਬਖਸ਼ਿਸ਼ ਹੋਈ, ਦਿਵ ਦ੍ਰਿਸ਼ਟੀ ਹੋਈ, ਅਸੀਂ ਦਿਵ ਹੋਏ, ਤੇ ਧਿਆਨ ਸਾਡਾ ਫਿਰ ਦਿਵ ਜੋਤ ਦੇ ਵਿੱਚ ਰਹਿੰਦਾ, ਨਿਰੰਕਾਰ ਦੀ ਜਿਹੜੀ ਉਸ ਹੋਂਦ ਦੇ ਵਿੱਚ ਰਹਿੰਦਾ। ਦਿਵ ਦ੍ਰਿਸ਼ਟਾਂਤ ਕੇ, ਤੇ ਸਾਰੇ ਪਾਸੇ ਸਾਨੂੰ ਫਿਰ ਉਸ ਦਿਵ ਦੀ ਦ੍ਰਿਸ਼ਟੀ ਹੀ ਪ੍ਰਤੀਤ ਹੁੰਦੀ ਹੈ, ਨਿਰੰਕਾਰ ਦਾ ਪਸਾਰਾ ਹੀ ਨਜ਼ਰ ਆਉਂਦਾ। ਸ਼ਬਦ ਵਿਵੇਕ ਟੇਕ, ਫਿਰ ਸਾਡੀ ਜਿਹੜੀ ਟੇਕ ਹੈ ਸ਼ਬਦ ਦੇ ਉੱਤੇ, ਗੁਰੂ ਦੇ ਸ਼ਬਦ ਤੇ। ਵਿਵੇਕ ਇੰਟੈਲੈਕਟ ਨੂੰ ਕਹਿੰਦੇ ਨੇ, ਗਿਆਨ ਨੂੰ ਕਹਿੰਦੇ ਨੇ। ਗੁਰੂ ਦੇ ਸ਼ਬਦ ਔਰ ਗਿਆਨ ਦੇ ਉੱਤੇ ਸਾਡੀ ਟੇਕ ਹੁੰਦੀ ਹੈ। ਪ੍ਰਗਟ ਹੋਏ ਗੁਰਮਤ, ਸਾਡੇ ਜੀਵਨ ਦੇ ਅੰਦਰ ਗੁਰਮਤ ਦਾ ਜਿਹੜਾ ਹੈ ਉਹ ਆਸਰਾ ਅਸੀਂ ਤੱਕਦੇ ਹਾਂ। ਅਨਹਦ ਗਮ ਉਨ ਮਨੀ ਕੋ ਮਤਾਂਤ ਕੇ, ਅਸੀਂ ਮਨ ਤੋਂ ਦੂਰ ਜਾ ਕੇ ਇਸ ਮਨ ਲੋ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾतें ਕਹੇ। ਅਸੀਂ ਇਸ ਮਨ ਦੀ ਉਸ ਸਾਰੀ ਗ੍ਰਿਫਤ ਚੋਂ ਨਿਕਲ ਕੇ ਉਸ ਨਿਰੰਕਾਰ ਦੀ ਮੱਤ ਦੇ ਥੱਲੇ ਆਪਣਾ ਜੀਵਨ ਗੁਜ਼ਾਰਦੇ। ਗਿਆਨ ਧਿਆਨ ਕਰਨੀ ਕਿ ਉਪਜਤ ਪ੍ਰੇਮ ਰਸ, ਵਾਹਿਗੁਰੂ ਦੀ ਯਾਦ ਨਾਲ ਗਿਆਨ ਔਰ ਧਿਆਨ ਇਹਨੇ ਚ ਵਿਚਰਦੇ ਆ ਸਾਡੇ ਅੰਦਰ ਪ੍ਰੇਮ ਰਸ ਪੈਦਾ ਹੁੰਦਾ ਹੈ। ਗੁਰਮੁਖ ਸੁਖ ਪ੍ਰੇਮ ਨੇਮ ਨਿਜ ਕ੍ਰਾਂਤ ਕੇ, ਸਾਡੇ ਜੀਵਨ ਦੇ ਅੰਦਰ, ਗੁਰਮੁਖ ਦੇ ਜੀਵਨ ਦੇ ਅੰਦਰ ਨੇਮ ਔਰ ਪ੍ਰੇਮ ਇਹੀ ਉਹਦਾ ਹਿੱਸਾ ਬਣ ਜਾਂਦੇ ਨੇ। ਤੇ ਭਾਈ ਸਾਹਿਬ ਕਨਕਲੂਡ ਕਰਦੇ ਨੇ, ਚਰਨ ਕਮਲ ਦਲ ਸੰਪਟ ਮਧੁਪ ਗਤ, ਕਿ ਜਿਵੇਂ ਭੌਰਾ ਉਸ ਫੁੱਲ ਦੇ ਵਿੱਚ, ਪਿਆਰ ਦੇ ਵਿੱਚ ਜਾ ਕੇ ਉਸ ਦੇ ਵਿੱਚ ਆਪਣਾ ਆਪ ਫਨਾ ਕਰ ਦਿੰਦਾ। ਸਹਿਜ ਸਮਾਦ ਮਦ ਪਾਨ ਪ੍ਰਾਨ ਸ਼ਾਂਤ ਕੇ, ਇਵੇਂ ਹੀ ਗੁਰਮੁਖ ਜਿਹੜਾ ਹੈ ਨਿਰੰਕਾਰ ਦੇ ਚਰਨਾਂ 'ਚ, ਗੁਰੂ ਦੇ ਚਰਨਾਂ 'ਚ ਆਪਣਾ ਧਿਆਨ ਧਾਰਦੇ, ਔਰ ਉਸ ਦੇ ਧਿਆਨ 'ਚੋਂ ਸਹਿਜ ਸਮਾਦ, ਉਹ ਇੱਕ ਸਹਿਜ ਦੇ ਵਿੱਚ ਚਲਾ ਜਾਂਦਾ ਹੈ। ਉਹ ਕੋਈ ਸਮਾਧੀ ਲਾ ਕੇ ਨਹੀਂ ਬੈਠਾ ਹੁੰਦਾ, ਪਰ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਇਹੀ ਸਹਿਜ ਸਮਾਧੀ ਹੈ ਕਿ ਉਹ ਜੀਵਨ ਦੇ ਸਾਰੇ ਕਾਰਜ ਕਰਦਾ ਵੀ ਉਸ ਨਿਰੰਕਾਰ ਦੇ ਨਾਲ ਜੁੜਿਆ ਹੁੰਦਾ। ਸੋ ਇਹ ਭਾਈ ਗੁਰਦਾਸ ਜੀ ਵੱਲੋਂ ਸਾਨੂੰ ਦਿੱਤਾ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।